महाराजा दलीप सिंह पंजाब च वापस आ रहा सी। एक हवाला मिलता है अपने लाहौर दे विच खेमकरन दे इलाके दा। इत्थे दे लोकां ने ब्रिटिश गवर्नमेंट नूं मामला देना बंद कर दिता। कहंदे साडा महाराजा आ रहा, असीं तां उहनूं मामला देवांगे। ओहदा असर की होया कि अदन दे कोलों ही महाराजा दलीप सिंह नूं वापस भेज दिता गया। ਜਦੋਂ भी कोई साम्राज्यवादी धिर किसी सिविलाइजेशन ते हमला करती है ਉਹ ਸਭ ਤੋਂ ਪਹਿਲਾਂ ਉਹਦੇ ਨਿਸ਼ਾਨ ਖਤਮ ਕਰਦੀ ਹੈ। ਲੋਹਗੜ੍ਹ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਕਿਲਾ ਨਹੀਂ ਹੈ, ਉਹਦੇ ਵਿੱਚ ਖੰਡਰ ਵੀ ਨਹੀਂ ਲੱਭਦੇ ਆਪਾਂ ਨੂੰ। ਉਹਦਾ ਕਾਰਨ ਇਹੀ ਸੀਗਾ ਕਿ ਜਦੋਂ ਮੁੜ ਕੇ ਮੁਗਲਾਂ ਨੇ ਹਮਲਾ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ, ਜਦੋਂ ਦੁਬਾਰਾ ਉਹਨਾਂ ਨੇ ਕਬਜ਼ਾ ਕੀਤਾ ਤਾਂ ਉਸ ਰਾਜ ਦੀਆਂ ਇੱਟਾਂ ਵੀ ਖਤਮ ਕਰਤੀਆਂ ਸੀ। ਲਾਰਡ ਡਲਹੌਜੀ ਨੇ ਦੇਖਿਆ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਨਿਸ਼ਾਨ ਹੈ ਜਾਂ ਜਿਹੜੇ ਕਿਲੇ ਹੈ, ਜਿਹੜੇ ਉਹਨਾਂ ਦੀ ਫੌਜੀ ਲੋੜ ਤੋਂ ਬਿਨਾਂ ਕਿਤੇ ਖੜੇ ਹੈ, ਉਹ ਸਾਰੇ ਢਾਹ ਦਿੱਤੇ ਗਏ। ਜਿਹੜੇ ਤੁਹਾਡੇ ਰਾਜ ਦੀਆਂ ਨਿਸ਼ਾਨੀਆਂ ਹੁੰਦੀਆਂ, ਜਿੰਨੀ ਦੇਰ ਤੱਕ ਉਹ ਖੜੀਆਂ ਰਹਿੰਦੀਆਂ ਤੇ ਤੁਹਾਡੇ ਦੇ ਵਿੱਚ ਤਾਂਘ ਖੜੀ ਹੁੰਦੀ ਹੈ ਵੀ ਕਦੀ ਅਸੀਂ ਰਾਜ ਕਰਾਂਗੇ, ਉਹ ਜਜ਼ਬਾ ਪੈਦਾ ਹੁੰਦਾ ਰਹਿੰਦਾ ਹੈ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਇਸ ਸਮੇਂ ਵਿਰਾਸਤੀ ਚੌਂਕੀ ਤੇ ਮੌਜੂਦ ਹੈ। ਨਵਾਂ ਸ਼ਹਿਰ ਅਤੇ ਰੋਪੜ ਦੀ ਇਹ ਅੱਧ ਹੈ। ਆਸਨੋ ਪਿੰਡ ਨਾਮ ਹੈ ਇਸ ਜਗ੍ਹਾ ਦਾ। ਇਸ ਜਗ੍ਹਾ ਦੀ ਮਹੱਤਤਾ ਬਹੁਤ ਵੱਡੀ ਹੈ। ਸਾਡੇ ਨਾਲ ਇਸ ਸਮੇਂ ਮੌਜੂਦ ਨੇ ਗੰਗਵੀਰ ਰਠੌਰ ਜੀ, ਜਿਨ੍ਹਾਂ ਨੂੰ ਤੁਸੀਂ ਅਕਸਰ ਜਿਨ੍ਹਾਂ ਦੀਆਂ ਗੱਲਾਂ ਜ਼ਰੂਰ ਸੁਣਦੇ ਹੋਵੋਗੇ। ਜੇ ਤੁਸੀਂ ਫੇਸਬੁੱਕ ਚਲਾਉਂਦੇ ਹੋ ਤਾਂ ਇਹਨਾਂ ਦੀ ਵਾਲ ਤੁਹਾਡੇ ਅੱਗੇ ਜ਼ਰੂਰ ਆਉਂਦੀ ਹੋਊਗੀ। ਵਾਲ ਤੇ ਸਕਰੋਲ ਕਰਦੇ ਆ, ਇਹਨਾਂ ਦੀਆਂ ਲਿਖਤਾਂ ਤੁਹਾਡੇ ਅੱਗੇ ਜ਼ਰੂਰ ਆਉਂਦੀਆਂ ਹੋਣਗੀਆਂ। ਸੋ ਗੱਲਬਾਤ ਇਹਨਾਂ ਦੇ ਨਾਲ ਕਰਦੇ ਆ ਤੇ ਇਸ ਵਿਰਾਸਤੀ ਚੌਂਕੀ ਦੇ ਮਹੱਤਵ ਬਾਰੇ ਗੱਲਬਾਤ ਕਰਾਂਗੇ, ਉਸ ਰਾਜ ਦੇ ਬਾਰੇ ਗੱਲਬਾਤ ਕਰਾਂਗੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਸ਼ਖਸੀਅਤ ਸੀ ਜਿਹੋ ਜਿਹੀ, ਉਸ ਦੇ ਬਾਰੇ ਗੱਲਬਾਤ ਕਰਾਂਗੇ। ਸਾਂਝ ਫਤਿਹ ਦੀ ਪਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ, ਸਭ ਤੋਂ ਪਹਿਲਾਂ ਇਸ ਜਗ੍ਹਾ ਦੀ ਆਪਣੇ ਆਪ ਦੇ ਵਿੱਚ ਮਹਾਨਤਾ ਜਿੱਡੀ ਵੱਡੀ ਸੀ, ਪਰ ਉੱਡੀ ਇਸ ਤੇ ਨਜ਼ਰਸਾਨੀ ਨਾ ਸਰਕਾਰ ਦੀ ਰਹੀ ਨਾ ਆਮ ਸੰਗਤ ਦੀ ਰਹੀ। ਹੁਣ ਬੇਸ਼ੱਕ ਮੋਰਚਾ ਲੱਗਿਆ, ਮੋਰਚਾ ਫਤਿਹ ਹੋਇਆ ਹੈ, ਹੁਣ ਸ਼ੁਕਰਾਨੇ ਵਜੋਂ ਇੱਥੇ ਸੰਗਤ ਇਕੱਠੀ ਹੋਈ ਹੈ। ਪਰ ਕੀ ਕਹੋਗੇ, ਇਹੋ ਜਿਹੀਆਂ ਵਿਰਾਸਤੀ ਜਿਹੜੀਆਂ ਥਾਵਾਂ ਨੇ ਉਹਨਾਂ ਨੂੰ ਤਾਂ ਸੀਨੇ ਨਾਲ ਲਾ ਕੇ ਰੱਖਣਾ ਚਾਹੀਦਾ ਸਾਨੂੰ, ਪਰ ਇਹ ਅੱਖੋਂ ਪਰੋਖੇ ਹੋਣੀਆਂ ਕਿਵੇਂ ਸ਼ੁਰੂ ਹੋਈਆਂ? ਇਹਦੇ ਪਿੱਛੇ ਕੋਈ ਸਾਜ਼ਿਸ਼ ਹੈ ਜਾਂ ਫਿਰ ਇਹ ਬਸ ਆਪਾਂ ਐਵੇਂ ਹੀ ਵਿਸਰਦੇ ਜਾ ਰਹੇ ਹਾਂ? ਦੇਖੋ, ਜਦੋਂ ਵੀ ਕੋਈ ਸਾਮਰਾਜਵਾਦੀ ਧਿਰ ਕਿਸੇ ਸਿਵਲਾਈਜੇਸ਼ਨ ਤੇ ਹਮਲਾ ਕਰਦੀ ਹੈ, ਉਹ ਸਭ ਤੋਂ ਪਹਿਲਾਂ ਉਹਦੇ ਨਿਸ਼ਾਨ ਖਤਮ ਕਰਦੀ ਹੈ ਤੇ ਉਹ ਆਮ ਲੋਕਾਂ ਦੇ ਤਸੱਵੁਰ 'ਚੋਂ ਉਹ ਯਾਦਾਂ ਤੇ ਉਹ ਤਾਂਘਾ ਖਤਮ ਕਰ ਦਿੰਦੀ ਹੈ ਕਿ ਉਹਨਾਂ ਦੀ ਜਿਹੜੀ ਇੱਕ ਹੋਂਦ ਸੀ ਜਾਂ ਡਾਇਵਰਸ ਕਲਚਰ ਸੀਗਾ, ਉਹ ਖਤਮ ਕਰਨ ਦੀ ਕੋਸ਼ਿਸ਼ ਕਰਦੀ ਹੈ, ਪਛਾਣਾ ਮਿਟਾਉਣ ਦੀ ਕੋਸ਼ਿਸ਼ ਕਰਦੀ ਹੈ। ਆਪਾਂ ਦੇਖਦੇ ਹਾਂ ਕਿ ਈਵਨ ਮੁਗਲ ਰਾਜ ਦੇ ਵਿੱਚ ਵੀ ਜਿਹੜੀ ਏਕਤਾਵਾਦ ਦਾ ਮਸਲਾ ਇਹੀ ਸੀਗਾ ਕਿ ਜਿਹੜਾ ਇਸ ਖਿੱਤੇ ਦਾ ਡਾਇਵਰਸ ਕਲਚਰ ਸੀਗਾ ਉਹਨੂੰ ਖਾਰਿਜ ਕਰਕੇ ਸਾਰਿਆਂ ਨੂੰ ਇੱਕੋ ਜਿਹਾ ਬਣਾ ਲੈਣਾ ਜਾਂ ਸਾਰੀਆਂ ਪਛਾਣਾਂ ਨੂੰ ਖਤਮ ਕਰ ਦੇਣਾ। ਸੋ ਇਹ ਹਰ ਜਗ੍ਹਾ ਹੁੰਦਾ ਰਿਹਾ, ਜਿੱਥੇ ਵੀ ਸਾਮਰਾਜਵਾਦੀ ਧਿਰ ਕੋਈ ਵੀ ਹੈ, ਕੋਈ ਵੀ ਨਸਲ ਹੈ, ਕੋਈ ਵੀ ਧਰਮ ਹੈ ਜਾਂ ਕੋਈ ਵੀ ਧਿਰ ਦੀ ਗੱਲ ਹੈ, ਜਦੋਂ ਉਹ ਸਾਮਰਾਜਵਾਦੀ ਬਣ ਕੇ ਜਾਂਦਾ ਹੈ ਤਾਂ ਉਸ ਖਿੱਤੇ ਦੀ ਜਿਹੜੀ ਡਾਇਵਰਸ ਪਛਾਣ ਹੈ ਜਾਂ ਵੱਖ ਪਛਾਣ ਹੈ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ। ਸੋ ਇਹ ਜਿਹੜੀਆਂ ਪੰਜਾਬ ਦੇ ਵਿੱਚ ਆਪਾਂ ਦੇਖਦੇ ਹਾਂ, ਖਾਸ ਕਰ ਬਾਬਾ ਬੰਦਾ ਸਿੰਘ ਬਹਾਦਰ ਦੇ ਦੌਰ ਤੋਂ ਦੇਖਦੇ ਹਾਂ। ਅੱਜ ਆਪਾਂ ਦੇਖਦੇ ਹਾਂ ਵੀ ਉਹ ਲੋਹਗੜ੍ਹ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਕਿਲਾ ਨਹੀਂ ਹੈ, ਉਹਦੇ ਵਿੱਚ ਖੰਡਰ ਵੀ ਨਹੀਂ ਲੱਭਦੇ ਆਪਾਂ ਨੂੰ। ਉਹਦਾ ਕਾਰਨ ਇਹੀ ਸੀਗਾ ਕਿ ਜਦੋਂ ਮੁੜ ਕੇ ਮੁਗਲਾਂ ਨੇ ਹਮਲਾ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ, ਜਦੋਂ ਦੁਬਾਰਾ ਉਹਨਾਂ ਨੇ ਕਬਜ਼ਾ ਕੀਤਾ ਤਾਂ ਉਸ ਰਾਜ ਦੀਆਂ ਇੱਟਾਂ ਵੀ ਖਤਮ ਕਰਤੀਆਂ ਸੀ, ਖੁਰਦ-ਬੁਰਦ ਕਰਤੀਆਂ ਸੀ। ਇਹੀ ਚੀਜ਼ 1849 'ਚ ਹੋਈ। ਉਹਨਾਂ ਨੇ ਲਾਰਡ ਡਲਹੌਜੀ ਨੇ ਦੇਖਿਆ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਨਿਸ਼ਾਨ ਹੈ ਜਾਂ ਜਿਹੜੇ ਕਿਲੇ ਹੈ, ਜਿਹੜੇ ਉਹਨਾਂ ਦੀ ਫੌਜੀ ਲੋੜ ਤੋਂ ਬਿਨਾਂ ਕਿਤੇ ਖੜੇ ਹੈ, ਉਹ ਸਾਰੇ ਢਾਹ ਦਿੱਤੇ ਗਏ। ਸਿਰਫ ਪੰਜਾਬ ਦੇ ਨਹੀਂ, ਈਵਨ ਖਾਲਸਾ ਰਾਜ ਦੇ ਵਿੱਚ ਜਿਹੜੀਆਂ ਪਹਾੜੀ ਰਿਆਸਤਾਂ ਸੀ, ਜਿਹੜੀਆਂ 1849 ਦੀ ਗੁਜਰਾਤ ਦੀ ਲੜਾਈ ਦੇ ਵਿੱਚ ਸਿੱਖ ਰਾਜ ਵੱਲੋਂ ਲੜੀਆਂ ਸੀ, ਉਹਨਾਂ ਦੇ ਕਿਲੇ ਵੀ ਢਾਹ ਦਿੱਤੇ ਗਏ ਸਨ। ਸੋ ਇਹ ਇੱਕ ਕਲੋਨੀਅਲ ਸੈਟਅਪ ਦਾ ਇੱਕ ਹਿੱਸਾ ਹੈ ਕਿ ਜਿਹਦੇ ਵਿੱਚ ਤੁਹਾਡੀ ਪਛਾਣ ਤੇ ਤੁਹਾਡੇ ਜਿਹੜੇ ਮੋਨੂਮੈਂਟਸ ਆ ਉਹ ਢਾਹ ਦਿੱਤੇ ਜਾਂਦੇ ਆ ਤੇ ਉਹ ਸਾਰੀਆਂ ਤੁਹਾਡੀਆਂ ਪਛਾਣਾਂ ਜਾਂ ਸੱਭਿਆਚਾਰ ਖਤਮ ਕਰ ਦਿੱਤੇ ਜਾਂਦੇ ਆ। ਸੋ ਇਹ ਵਰਤਾਰਾ ਜਿਹੜਾ ਅੱਜ ਤੱਕ ਚੱਲਦਾ ਆ ਰਿਹਾ। ਸੋ ਆਪਾਂ ਦੇਖਦੇ ਹਾਂ ਵੀ 47 ਤੋਂ ਬਾਅਦ ਵੀ ਜਿਵੇਂ ਸਾਡਾ ਹਰਿਦੁਆਰ ਦੇ ਵਿੱਚ ਹੀ ਸੀਗਾ ਗਿਆਨ ਗੋਦੜੀ ਸਾਹਿਬ ਸੀਗਾ, ਉਹ 84 ਦੇ ਵਿੱਚ ਫੂਕ ਦਿੱਤਾ ਗਿਆ ਤੇ ਅੱਜ ਤੱਕ ਸਿੱਖ ਉਸ ਬਾਰੇ ਗੱਲ ਕਰਦੇ ਆ ਤੇ ਕੋਈ ਸੁਣਵਾਈ ਨਹੀਂ ਹੋ ਰਹੀ। ਸੋ ਇਹ ਸਾਰਾ ਇੱਕ ਸਾਮਰਾਜਵਾਦੀ ਵਰਤਾਰਾ ਹੈ ਤੇ
ਪੂਰੀ ਦੁਨੀਆ ਦੇ ਵਿੱਚ ਇਹਦਾ ਕੰਮ ਕਰਨ ਦਾ ਢੰਗ ਲਗਭਗ ਇੱਕੋ ਜਿਹਾ ਹੁੰਦਾ ਹੈ। ਸੋ ਇਹ ਚੀਜ਼ ਨੂੰ ਹੁਣ ਸਮਝੀਏ ਕਿੱਦਾਂ, ਕਾਰਨ ਕੀ ਨੇ? ਅੰਗਰੇਜ਼ ਨੂੰ ਜਾਂ ਬਾਕੀ ਧਿਰਾਂ ਨੂੰ ਇਸ ਤੋਂ ਡਰ ਸੀ, ਜਾਂ ਫਿਰ ਉਹ ਇਹ ਨਹੀਂ ਚਾਹੁੰਦੇ ਸੀ ਵੀ ਅਗਲੀ ਜਿਹੜੀ ਪੀੜ੍ਹੀ ਇਹਨਾਂ ਦੀ ਆਉਣੀ ਹੈ ਉਹ ਇੰਨੀ ਸਤਰਕ ਹੋਵੇ, ਉਹ ਸਿਰ ਚੱਕਣ ਯੋਗ ਹੋਵੇ, ਉਹਨੂੰ ਪਹਿਲਾਂ ਹੀ ਉਹਦੇ ਸਾਰੇ ਜਿਹੜੇ ਇਤਿਹਾਸਕ ਮੋਨੂਮੈਂਟ ਨੇ ਉਹ ਤੋੜ ਦਿਓ, ਉਹਨਾਂ ਦਾ ਇਤਿਹਾਸ ਆਪਣੇ ਤਰੀਕੇ ਨਾਲ ਲਿਖੋ ਕਿ ਉਹਨਾਂ ਨੂੰ ਆਹ ਚੀਜ਼ ਦੱਸਣੀ, ਆਹ ਨਹੀਂ ਦੱਸਣੀ। ਜਿਹੜੀ ਆਪਾਂ ਵੈਸੇ ਵੀ ਗੱਲ ਕਰਦੇ ਹਾਂ ਵੀ ਇਤਿਹਾਸ ਹਮੇਸ਼ਾ ਉਹ ਧਿਰ ਆਪਣੇ ਪੱਖ 'ਚ ਹੀ ਲਿਖਦੀ ਹੈ ਜਿਹੜੀ ਰਾਜ ਕਰ ਰਹੀ ਹੁੰਦੀ ਹੈ ਨਾ। ਇਹਨੂੰ ਹੁਣ ਇਸ ਪੱਖ ਤੋਂ ਲਈਏ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਡਰ ਸੀ, ਜਾਂ ਫਿਰ ਉਹ ਇਹ ਨਹੀਂ ਚਾਹੁੰਦੇ ਸੀ ਵੀ ਅਗਲੀ ਪੀੜ੍ਹੀ ਇਸ ਤੇ ਸਿਰ ਨਾ ਚੱਕੇ ਦੁਬਾਰਾ? ਦੇਖੋ, ਇਹ ਸਮਰਾਜਵਾਦੀ ਧਿਰ ਨੂੰ ਹਮੇਸ਼ਾ ਹੀ ਡਰ ਰਹਿੰਦਾ ਹੈ ਕਿ ਉਹ ਪਛਾਣਾਂ ਖਤਮ ਕਰਨੀਆਂ। ਤੁਹਾਨੂੰ ਮੈਂ ਦੱਸਦਾ ਹਾਂ ਕਿ ਜਦੋਂ ਮਹਾਰਾਜਾ ਦਲੀਪ ਸਿੰਘ ਪੰਜਾਬ 'ਚ ਵਾਪਸ ਆ ਰਿਹਾ ਸੀ, ਇੱਕ ਹਵਾਲਾ ਮਿਲਦਾ ਹੈ ਆਪਣੇ ਲਾਹੌਰ ਦੇ ਵਿੱਚ ਖੇਮਕਰਨ ਦੇ ਇਲਾਕੇ ਦਾ। ਇੱਥੇ ਦੇ ਲੋਕਾਂ ਨੇ ਬ੍ਰਿਟਿਸ਼ ਗੌਰਮੈਂਟ ਨੂੰ ਮਾਮਲਾ ਦੇਣਾ ਬੰਦ ਕਰ ਦਿੱਤਾ ਸੀ। ਕਹਿੰਦੇ ਸਾਡਾ ਮਹਾਰਾਜਾ ਆ ਰਿਹਾ, ਅਸੀਂ ਤਾਂ ਉਹਨੂੰ ਮਾਮਲਾ ਦੇਵਾਂਗੇ। ਉਹਦਾ ਅਸਰ ਕੀ ਹੋਇਆ ਕਿ ਅਦਨ ਦੇ ਕੋਲੋਂ ਹੀ ਮਹਾਰਾਜਾ ਦਲੀਪ ਸਿੰਘ ਨੂੰ ਵਾਪਸ ਭੇਜ ਦਿੱਤਾ ਗਿਆ। ਸੋ ਇਸ ਕਰਕੇ ਜਿਹੜੇ ਤੁਹਾਡੇ ਰਾਜ ਦੀਆਂ ਨਿਸ਼ਾਨੀਆਂ ਹੁੰਦੀਆਂ, ਜਿੰਨੀ ਦੇਰ ਤੱਕ ਉਹ ਖੜੀਆਂ ਰਹਿੰਦੀਆਂ ਤੇ ਤੁਹਾਡੇ ਦੇ ਵਿੱਚ ਤਾਂਘ ਖੜੀ ਹੁੰਦੀ ਹੈ ਵੀ ਕਦੀ ਅਸੀਂ ਰਾਜ ਕਰਾਂਗੇ, ਉਹ ਜਜ਼ਬਾ ਪੈਦਾ ਹੁੰਦਾ ਰਹਿੰਦਾ ਹੈ। ਆਪਾਂ ਇਹ ਦੇਖਦੇ ਹਾਂ ਕਿ ਪੰਜਾਬ ਜਿਹੜਾ ਪਿਛਲੇ 300 ਸਾਲ ਦੇ ਵਿੱਚ ਰਾਜ ਭਾਗ ਤੋਂ ਬਿਨਾਂ ਵੀ ਲੜਿਆ, ਉਹ ਲੜਿਆ ਸਿਰਫ ਰਾਜ ਕਰਨ ਦੇ ਜਜ਼ਬੇ 'ਚ ਸੀ, ਆਪਣੀ ਦਾਅਵੇਦਾਰੀ 'ਤੇ ਸੀ। ਸੋ ਸਰਕਾਰਾਂ ਇਹੀ ਚਾਹੁੰਦੀਆਂ ਕਿ ਇਹ ਲੋਕ ਦਾਅਵੇਦਾਰੀ ਹੀ ਨਾ ਕਰਨ ਜੋਗੇ ਹੋਣ, ਜਾਂ ਇਹਨਾਂ ਦੇ ਤਸੱਵਰ 'ਚੋਂ ਹੀ ਉਹ ਚੀਜ਼ਾਂ ਹੀ ਖਤਮ ਕਰ ਦਿਓ। ਇੱਕ ਬ੍ਰੇਨ ਵਾਸ਼ ਜਿਹੜਾ ਸਿਸਟਮ ਹੁੰਦਾ ਹੈ, ਚਾਹੇ ਉਹ ਨਵਾਂ ਜਿਹੜਾ ਸਿੱਖਿਆ ਮਾਡਲ ਆਇਆ ਉਹਦੇ ਰਾਹੀਂ ਲਾਗੂ ਹੋਵੇ ਜਾਂ ਦੂਸਰੀਆਂ ਪਾਲਿਸੀਆਂ, ਅਸਿਮੀਲੇਸ਼ਨ ਦੀਆਂ ਪਾਲਿਸੀਆਂ, ਉਹਨਾਂ ਸਾਰਿਆਂ ਦਾ ਮਨੋਰਥ ਇਹੀ ਹੁੰਦਾ ਕਿ ਤੁਹਾਡੀ ਜਿਹੜੀ ਅਲੱਗ ਪਛਾਣ ਹੈ ਜਾਂ ਅਲੱਗ ਡਾਈਵਰਸ ਜਿਹੜਾ ਕਲਚਰ ਹੈ ਉਹਨੂੰ ਖਤਮ ਕਰ ਦੇਣਾ, ਤਾਂ ਕਿ ਕੱਲ੍ਹ ਨੂੰ ਤੁਸੀਂ ਕਿਸੇ ਤਰ੍ਹਾਂ ਦੀ ਧਰਤੀ 'ਤੇ ਦਾਅਵੇਦਾਰੀ ਕਰਨ ਜੋਗੇ ਨਾ ਰਹਿ ਜਾਓ। ਸੋ ਇਹ ਦੁਨੀਆ ਦੇ ਵਿੱਚ ਚੱਲਦਾ ਆ ਰਿਹਾ ਹੈ। ਇੱਥੇ ਮੈਂ ਇੱਕ ਐਗਜ਼ਾਮਪਲ ਦਊਂਗਾ। ਜਦੋਂ ਇਰਾਕ ਵਾਰ ਹੋਈ ਸੀ ਤਾਂ ਇਰਾਕ ਦੇ ਕਈ ਮੋਨੂਮੈਂਟਸ ਜਿਹੜੇ ਸੀ ਢਾਹ ਦਿੱਤੇ ਗਏ ਸਨ, ਉਹ ਕਿਸੇ ਬ੍ਰਿਟਿਸ਼ ਮਿਊਜ਼ੀਅਮ 'ਚ ਲੱਗੇ ਹੋਏ ਸਨ। ਅਤੇ ਉੱਥੇ ਕੋਈ ਇਰਾਕ ਦਾ ਇਤਿਹਾਸਕਾਰ ਗਿਆ, ਉਹ ਉਹਨਾਂ ਨਿਸ਼ਾਨੀਆਂ ਨੂੰ ਦੇਖ ਕੇ ਭੁੱਬਾਂ ਮਾਰ ਕੇ ਰੋਣ ਲੱਗ ਗਿਆ। ਸੋ ਉਹ ਕਾਰਨ ਸੀਗਾ ਕਿਉਂਕਿ ਉਹ ਇਤਿਹਾਸਕਾਰ ਉਹਨਾਂ ਮੋਨੂਮੈਂਟਸ ਦੀ ਅਹਿਮੀਅਤ ਸਮਝਦਾ ਸੀਗਾ। ਸੋ ਇਹੀ ਚੀਜ਼ ਹੈ, ਸਰਕਾਰਾਂ ਨੂੰ ਇਹੀ ਚੀਜ਼ ਤੋਂ ਡਰ ਲੱਗਦਾ ਵੀ ਕੱਲ੍ਹ ਨੂੰ ਆਪਣੇ ਮੋਨੂਮੈਂਟਸ ਨੂੰ ਦੇਖ ਕੇ ਲੋਕ ਦੁਬਾਰਾ ਨਾ ਖੜੇ ਹੋ ਜਾਣ, ਜਾਂ ਤਗੜੇ ਨਾ ਹੋ ਜਾਣ, ਜਾਂ ਬਾਗੀ ਨਾ ਹੋ ਜਾਣ ਤੇ ਆਪਣੇ ਰਾਜ ਦੀ ਗੱਲ ਨਾ ਕਰਨ ਆ ਜਾਣ। ਜੀ, ਇੱਕ ਉਹ ਦਰਬਾਰੇ ਖਾਲਸਾ ਸੀ ਜਿਹੜਾ ਲੋਕਾਂ ਨੂੰ ਵੰਡਦਾ ਸੀ ਤੇ ਜਿਹਨੇ ਵਸੀਹ ਕੀਤਾ ਦਾਇਰਾ ਸਿੱਖ ਰਾਜ ਦਾ। ਪਰ ਇੱਕ ਅੱਜ ਦਾ ਸਮਾਂ, ਇਹ ਚਲੋ ਹੁਣ ਤਾਂ ਭਾਗਾਂ ਵਾਲੀ ਘੜੀ ਹੈ, ਚੰਗਾ ਸਮਾਂ, ਪਰ ਜੋ ਹਾਲਤ ਪਹਿਲਾਂ ਸੀ, ਜਦੋਂ ਉੱਪਰ ਜਾ ਕੇ ਦੇਖਦੇ ਆ ਕਿਸ ਤਰੀਕੇ ਦੇ ਨਾਲ ਖਾਰ ਪਈ ਹੋਈ ਹੈ, ਉੱਥੇ ਨਿਸ਼ਾਨ ਸਾਹਿਬ ਵੀ ਜਿਹੜੇ ਲੱਗੇ ਹੋਏ ਨੇ, ਚੌਂਕੀ ਬਣੀ ਹੋਈ ਹੈ, ਉਸ ਜਗ੍ਹਾ ਦੇ ਉੱਪਰ ਜੇ ਮੰਨ ਲਓ ਹੋਰ ਮਹੀਨਾ 2 ਮਹੀਨੇ ਉੱਥੇ ਨਾ ਧਿਆਨ ਜਾਂਦਾ ਕਿਸੇ ਦਾ, ਤਾਂ ਹਾਲਾਤ ਕੀ ਹੁੰਦੇ ਉਹ ਬਿਆਨ ਨਹੀਂ ਕੀਤੇ ਜਾ ਸਕਦੇ। ਸਾਡੇ ਅੰਦਰ ਕਮੀ ਕਿੱਥੇ ਹੈ? ਅਸੀਂ ਕਿਸੇ ਸੰਸਥਾ ਦੀ ਗੱਲ ਨਹੀਂ ਕਰਦੇ, ਅਸੀਂ ਆਪਣੇ ਆਪ ਦੀ ਗੱਲ ਕਰਦੇ ਹਾਂ। ਨਿੱਜਤਾ ਦੇ ਵਿੱਚ ਜੇਕਰ ਇਹਨੂੰ ਲੈਣਾ ਹੋਵੇ, ਸਾਡੇ 'ਚ ਕਿੱਥੇ ਕਮੀ ਹੈ? ਅਸੀਂ ਪੜ੍ਹਦੇ ਨਹੀਂ, ਜਾਂ ਫਿਰ ਸਾਨੂੰ ਦੂਰ ਕੀਤਾ ਗਿਆ ਹੈ। ਇਹ ਗੱਲ ਤਾਂ ਚਲੋ ਆਪਾਂ ਤੁਸੀਂ ਦੱਸੀ ਹੈ ਕਿ ਦੂਰ ਕੀਤਾ ਗਿਆ, ਪਰ ਸਾਡੇ 'ਚ ਆਪਣੇ ਨਿੱਜੀ ਤੌਰ 'ਤੇ ਕੀ ਕਮੀ ਹੈ ਕਿ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦੇ ਪਾ ਰਹੇ? ਦੇਖੋ, ਜਿਹੜਾ ਮਹਾਰਾਜ ਦਾ ਸਿਧਾਂਤ ਹੈ ਉਹਦੇ ਵਿੱਚ ਇੱਕ ਤਾਂ ਹੰਨੇ ਪਾਤਸ਼ਾਹੀ ਹੈ, ਦੂਸਰਾ ਜਿਹੜਾ ਪਦਾਰਥ ਹੈ ਉਹਦੀ ਜਿਹੜੀ ਉਹਨੂੰ ਭੋਗਣ ਦੀ ਇੱਕ ਲਿਮਟ ਹੈ, ਉਹਨੂੰ ਸਭ ਕੁਝ ਮੰਨਣਾ ਨਹੀਂ ਹੈ। ਹੁਣ ਸਾਡੇ 'ਚ ਜਿਹੜੀ ਪਦਾਰਥਵਾਦੀ ਲਾਲਸਾ ਜਦੋਂ ਉਹ ਭਾਰੀ ਹੋ ਜਾਂਦੀ ਹੈ ਤਾਂ ਬੰਦੇ 'ਚ ਨਿੱਜਵਾਦ ਭਾਰੀ ਹੋ ਜਾਂਦਾ ਹੈ। ਸੋ ਸਾਡਾ ਮਸਲਾ ਉੱਥੇ ਹੀ ਖੜਾ ਹੁੰਦਾ ਹੈ ਕਿ ਜਦੋਂ ਨਿੱਜਵਾਦ ਦੀ ਲੜਾਈ ਆਉਂਦੀ ਹੈ ਤੇ ਉਦੋਂ ਅਸੀਂ ਬੇਈਮਾਨ ਹੋ ਜਾਂਦੇ ਹਾਂ। ਜਦੋਂ ਅਸੀਂ ਸਮੂਹਕਤਾ ਦੀ ਲੜਾਈ ਲੜਦੇ ਹਾਂ ਤਾਂ ਉਦੋਂ ਅਸੀਂ ਵੱਡੀਆਂ ਤੋਂ ਵੱਡੀਆਂ ਤਾਕਤਾਂ ਨੂੰ ਆਪਾਂ ਹਰਾ ਦਿੰਦੇ ਹਾਂ। ਆਪਾਂ ਇਹ ਮਿਸਾਲ ਦੇ ਸਕਦੇ ਹਾਂ ਕਿ ਅੰਗਰੇਜ਼ ਦੇ ਖਿਲਾਫ ਜੋ ਪੰਜਾਬ ਦਾ ਇੱਕ ਸੰਘਰਸ਼ ਰਿਹਾ, ਉਹਦੇ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਡਾ ਯੋਗਦਾਨ ਦਿੱਤਾ ਹੈ ਅਤੇ ਉਹ ਲਗਾਤਾਰ ਲੜਦੇ ਰਹੇ ਕਿਉਂਕਿ ਉਹ ਸੰਘਰਸ਼ ਸਮੂਹਕਤਾ ਦਾ ਸੀ। ਐਦੀ ਕਿਸਾਨ ਸੰਘਰਸ਼ ਦੇ ਵਿੱਚ ਜਦੋਂ ਅਸੀਂ ਸਿੱਖ ਸਪਿਰਿਟ ਦੇ ਤੌਰ 'ਤੇ ਆਪਾਂ ਇਕੱਠੇ ਹੋ ਕੇ ਦਿੱਲੀ ਘੇਰਨ ਗਏ ਹਾਂ, ਉਹ ਸਾਡੀ ਸਮੂਹਕਤਾ ਸੀ। ਫਿਰ ਜਦੋਂ ਅਸੀਂ ਸਾਰੇ ਨਿੱਜਵਾਦ 'ਤੇ ਆ ਗਏ
ਤਾਂ ਸਭ ਕੁਝ ਖਿੰਡ ਪਿੰਡ ਗਿਆ। ਤੇ ਇਹੀ ਸਾਡੀ ਹੈ ਅਸਲੀਅਤ ਹੈ ਕਿ ਜਦੋਂ ਅਸੀਂ ਨਿੱਜ ਵੱਲ ਨੂੰ ਜ਼ਿਆਦਾ ਭਾਰੀ ਹੋ ਜਾਂਦੇ ਹਾਂ ਤਾਂ ਅਸੀਂ ਆਪਣੇ ਲੋਕਾਂ ਦਾ ਨੁਕਸਾਨ ਕਰ ਲੈਂਦੇ ਹਾਂ। ਸੋ ਅੰਨ੍ਹੇਵਾਹ ਜਿਹੜਾ ਪਦਾਰਥ ਨੂੰ ਭੋਗਣ ਦੀ ਲਾਲਚ ਹੈ ਨਾ, ਮੈਨੂੰ ਲੱਗਦਾ ਵੀ ਸਭ ਤੋਂ ਵੱਡਾ ਨੁਕਸਾਨ ਸਾਡਾ ਉਹੀ ਕਰਦੀ ਹੈ। ਨਹੀਂ ਮਾਰਿਆ। ਸੋ ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਕ ਵਾਰ ਆਖਰੀ ਸੁਨੇਹਾ ਜੇ ਸਾਡੇ ਆਡੀਅנס ਨੂੰ, ਸੰਗਤ ਨੂੰ ਦੇਣਾ ਚਾਹੋ ਇਸ ਮਹਾਨ ਮੌਕੇ ਦੇ ਉੱਪਰ। ਮੈਂ ਇਸ ਮਹਾਨ ਮੌਕੇ ਤੇ ਸੰਗਤ ਨੂੰ ਇਹੀ ਸੁਨੇਹਾ ਦੇਣਾ ਚਾਹਾਂਗਾ ਕਿ ਇਹ ਜਿਹੜਾ ਨਿਸ਼ਾਨ ਹੈ ਜਾਂ ਇਹ ਜਿਹੜੀ ਮੁਕੱਦਸ ਥਾਂ ਹੈ, ਇਹ ਸਾਡੇ ਰਾਜ ਦੀ ਨਿਸ਼ਾਨੀ ਹੈ। ਇਹ ਪੰਥ ਦੀ ਸਾਂਝੀ ਜਗੀਰ ਹੈ, ਇਹ ਪੰਥ ਦੀ ਵਿਰਾਸਤ ਹੈ। ਜਦ ਆਪਾਂ ਖੁਦ ਪੰਥ ਦੇ ਰੂਪ 'ਚ ਇਕੱਠੇ ਹੋ ਕੇ ਸਮੂਹਿਕ ਤੌਰ 'ਤੇ ਜਦ ਤੱਕ ਇਹਨਾਂ ਚੀਜ਼ਾਂ ਨੂੰ ਆਪਾਂ ਸਾਂਭਾਂਗੇ ਨਹੀਂ, ਆਪਾਂ ਆਪਣੇ ਇਤਿਹਾਸ ਨਾਲ ਜਾਂ ਆਪਾਂ ਨੂੰ ਕਹਿ ਲਈਏ ਕਿ ਰਾਜ ਦੀ ਪ੍ਰਾਪਤੀ ਉਦੋਂ ਤੱਕ ਨਹੀਂ ਹੋਊਗੀ। ਸੋ ਇਹਨਾਂ ਚੀਜ਼ਾਂ ਨੂੰ ਸਾਂਭਣ ਦੀ ਲੋੜ ਹੈ ਤੇ ਇਕੱਠੇ ਹੋ ਕੇ ਪੰਥ ਦੀ ਸਾਂਝੀ ਵਿਰਾਸਤ ਦੇ ਤੌਰ 'ਤੇ ਸਾਂਭਣ ਦੀ ਲੋੜ ਹੈ। ਸੋ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਾਰੇ ਆਪਣੀਆਂ ਜਿਹੜੀਆਂ ਵਿਰਾਸਤੀ ਇਮਾਰਤਾਂ ਹਨ ਜਾਂ ਮੋਨੂਮੈਂਟਸ ਹਨ, ਘੱਟੋ ਘੱਟ ਉਹਨੂੰ ਸਾਂਭਣ ਲਈ ਇਕੱਠੇ ਹੋ ਕੇ ਕੋਈ ਹੰਭਲਾ ਮਾਰਨ। ਮਾਫ ਕਰਨਾ, ਤੁਹਾਡੇ ਗੱਲ ਕਰਦਿਆਂ ਇੱਕ ਸਵਾਲ 'ਚ ਜ਼ਿਹਨ 'ਚ ਇੱਕ ਹੋਰ ਸਵਾਲ ਆ ਗਿਆ। ਉਹ ਸਵਾਲ ਇਹ ਹੈ ਵੀ ਇੱਥੇ ਇਸ ਸਮੇਂ ਸਿੱਖ ਸੰਗਤ ਵੱਡੇ ਪੱਧਰ ਤੇ ਇਕੱਠੀ ਹੋਈ ਹੈ, ਪਰ ਜਿਸ ਤਰੀਕੇ ਦਾ ਉਹ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ, ਉੱਥੇ ਹਿੰਦੂ ਵੀ ਖੁਸ਼ਹਾਲ ਸੀ, ਮੁਸਲਿਮ ਵੀ ਖੁਸ਼ਹਾਲ ਸੀ, ਸਿੱਖ ਤਾਂ ਖੁਸ਼ਹਾਲ ਸੀ। ਕੀ ਲੱਗਦਾ ਇਹ ਸਾਂਝੇ ਤੌਰ ਤੇ ਮਨਾਈ ਜਾਣ ਵਾਲਾ ਪੁਰਬ ਨਹੀਂ ਸੀ ਜਿੱਥੇ ਮੁਸਲਿਮ ਵੀ ਇਕੱਠੇ ਹੁੰਦੇ, ਹਿੰਦੂ ਵੀ ਇਕੱਠੇ ਹੁੰਦੇ? ਉਹ ਹੋਣਾ ਚਾਹੀਦਾ। ਦੇਖੋ, ਇਕੱਠ ਦੇ ਵਿੱਚ ਸਾਰੇ ਲੋਕ ਆਏ ਹਨ, ਹਾਂ ਬਾਕੀ ਲੋਕਾਂ ਦੀ ਗਿਣਤੀ ਘੱਟ ਹੈ। ਉਹ ਕਾਰਨ ਹੈ ਕਿ ਹੁਣ ਲੋਕਾਂ 'ਚ ਹੌਲੀ ਹੌਲੀ ਜਾਗ੍ਰਿਤੀ ਆ ਰਹੀ ਹੈ, ਲੋਕ ਉਸ ਪਛਾਣ 'ਤੇ ਮੁੜ ਕੇ ਖੜ੍ਹ ਰਹੇ ਹਨ। ਸੋ ਸਮਾਂ ਲੱਗਦਾ, ਇਹ ਕੋਈ ਇੱਕ ਦਿਨ 'ਚ ਨਹੀਂ ਹੁੰਦਾ। ਸੋ ਦਹਾਕੇ ਲੱਗਣਗੇ। ਮੈਨੂੰ ਲੱਗਦਾ ਵੀ ਜਿਹੜਾ ਇਹਨਾਂ ਚੀਜ਼ਾਂ ਦੇ ਖਿਲਾਫ ਪ੍ਰਚਾਰ ਹੋਇਆ, ਖਾਸ ਕਰ ਸਿੱਖ ਰਾਜ ਦੇ ਖਿਲਾਫ ਪ੍ਰਚਾਰ ਹੋਇਆ, ਉਹਦੀਆਂ ਜੜ੍ਹਾਂ ਬਹੁਤ ਡੂੰਘੀਆਂ ਸਨ ਤੇ ਕਿੰਨੇ ਸਾਲਾਂ ਤੋਂ ਹੀ, ਕਿੰਨੇ ਦਹਾਕਿਆਂ ਤੋਂ ਪ੍ਰਚਾਰ ਹੋ ਰਿਹਾ। ਸੋ ਉਹ ਢਾਹ ਲੱਗੀ ਹੈ, ਉਹ ਢਾਹ ਦਾ ਜਿਹੜਾ ਅਸਰ ਹੈ ਉਹ ਖਤਮ ਹੁੰਦੇ ਨੂੰ ਕੁਝ ਸਮਾਂ ਲੱਗੇਗਾ, ਪਰ ਮੈਨੂੰ ਆਸ ਹੈ ਕਿ ਮੁੜ ਕੇ ਲੋਕ ਇਕੱਠੇ ਹੋਣਗੇ। ਕਿਉਂਕਿ ਇਸ ਵਾਰ ਅਸੀਂ ਚਮਕੌਰ ਸਾਹਿਬ ਰਾਜਪੂਤ ਭਾਈਚਾਰੇ ਨੂੰ ਲੈ ਕੇ ਗਏ ਸੀ ਤੇ ਇੱਕ ਉਤਸ਼ਾਹ ਨਾਲ ਉਹਨਾਂ ਨੇ ਉਸ ਸਭਾ ਦੇ ਵਿੱਚ ਹਿੱਸਾ ਲਿਆ, ਰਾਏ ਬੁੱਧੀ ਚੰਦ ਦੇ ਵਾਰਸਾਂ ਨੇ, ਤੇ ਉਹ ਇੱਕ ਵੱਡਾ ਮੈਸੇਜ ਵੀ ਗਿਆ। ਸੋ ਮੈਨੂੰ ਲੱਗਦਾ ਹੈ ਵੀ ਆਉਣ ਵਾਲੇ ਸਾਲਾਂ 'ਚ ਪੰਜਾਬ 'ਚ ਬਹੁਤ ਕੁਝ ਬਦਲਣ ਵਾਲਾ ਹੈ। ਸੋ ਬਾਕੀ ਕਰਨ ਕਰਾਉਣ ਵਾਲਾ ਮਹਾਰਾਜ ਹੈ, ਉਹਨੇ ਹੀ ਸਾਰਿਆਂ ਨੂੰ ਸਾਨੂੰ ਬਖਸ਼ਿਸ਼ ਕਰਨੀ ਆ ਜਾਂ ਅਕਲ ਬਖਸ਼ਣੀ ਹੈ। ਸੋ ਜਦ ਤੱਕ ਮਹਾਰਾਜ ਦੀ ਕਿਰਪਾ ਤੋਂ ਆਪਾਂ ਸਖਣੇ ਰਵਾਂਗੇ, ਮੈਨੂੰ ਲੱਗਦਾ ਵੀ ਥੋੜ੍ਹੇ ਸਾਡੇ ਆਪਾਂ ਦੇਰ ਹੋ ਸਕਦੀ ਹੈ, ਪਰ ਇੰਨਾ ਆਸ ਜ਼ਰੂਰ ਹੈ ਕਿ ਇੱਕ ਦਿਨ ਇੱਥੇ ਆਪਾਂ ਸਾਰੇ ਭਾਈਚਾਰੇ ਇਕੱਠੇ ਹੋ ਕੇ ਸਮੂਹਿਕ ਰੂਪ ਦੇ ਵਿੱਚ ਇਹਨਾਂ ਆਪਾਂ ਮੋਨੂਮੈਂਟਸ ਨੂੰ, ਯਾਦਗਾਰਾਂ ਨੂੰ ਸਾਂਭਾਂਗੇ ਤੇ ਇਹਨਾਂ ਤੇ ਦਾਅਵੇਦਾਰੀ ਕਰਾਂਗੇ। ਬਹੁਤ ਬਹੁਤ ਧੰਨਵਾਦ ਰਟੌਰ ਸਾਹਿਬ, ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਸੋ ਇਹ ਸਨ ਸਾਡੇ ਨਾਲ ਭਾਈ ਗੰਗਵੀਰ ਸਿੰਘ ਰਟੌਰ ਜੀ, ਜਿਨ੍ਹਾਂ ਨੇ ਚਾਨਣਾ ਪਾਇਆ ਕਿ ਕਿਸ ਤਰੀਕੇ ਦੇ ਨਾਲ ਉਹ ਰਾਜ ਸੀ, ਕਿਵੇਂ ਉਹ ਰਾਜ ਦੇ ਵਿੱਚ ਲੋਕ ਖੁਸ਼ਹਾਲ ਸੀ ਤੇ ਕਿਵੇਂ ਸਾਮਰਾਜਵਾਦ ਨੇ ਉਸ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ, ਕੀ ਕੁਝ ਹੁੰਦਾ ਰਿਹਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਇਸ ਵਾਅਦੇ ਨਾਲ ਤੁਹਾਡੇ ਤੋਂ ਅਲਵਿਦਾ ਚਾਹੁੰਦੇ ਹਾਂ ਕਿ ਤੁਹਾਡੇ ਲਈ ਅੱਗੇ ਹੋਰ ਚੰਗਾ ਕੰਟੈਂਟ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ, ਸਤਿ ਸ਼੍ਰੀ ਅਕਾਲ।